ਸ਼ੁਰੂਆਤ ਕਰੀਏ ਸੰਸਦੀ ਉਦਘਾਟਨ ਮਾਮਲੇ ਤੋਂ। ਇਸ ਮਾਮਲੇ ਦੇ ਵਿੱਚ ਹੁਣ ਜਿੱਥੇ ਕਾਫੀ ਪੱਖਾਂ ਤੋਂ ਰਾਜਨੀਤੀ ਸ਼ੁਰੂ ਹੋਈ ਹੈ, ਕਿਉਂਕਿ ਦ੍ਰੋਪਦੀ ਮੁਰਮੂ ਜੀ ਨੂੰ ਇਹਦੇ ਵਿੱਚ ਸ਼ਾਮਲ ਨਾ ਕਰਨਾ, ਉਹਦੇ ਬਾਬਤ ਵੀ ਮਾਫ ਕਰਨਾ, ਅਦਾਲਤ ਦੇ ਵਿੱਚ ਜਿਹੜੀ ਸੁਣਵਾਈ ਹੈ ਉਹ ਹੋਣੀ ਹੈ। ਤੇ ਇਹਦੇ ਮਾਮਲੇ ਦੇ ਵਿੱਚ ਹੀ ਹੁਣ ਅਕਾਲੀ ਦਲ ਬਨਾਮ ਆਪ ਤੇ ਕਾਂਗਰਸ ਬਨਾਮ ਭਾਜਪਾ ਜਿਹੜੀ ਜੰਗ ਹੈ ਸ਼ਰਮਾ ਜੀ, ਉਹ ਤੇਜ਼ ਹੋ ਚੁੱਕੀ ਹੈ। ਬਿਲਕੁਲ, ਦੇਖੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜਿਉਂ-ਜਿਉਂ ਦਿਨ 28 ਤਰੀਕ ਨੇੜੇ ਆ ਰਹੀ ਆ ਤੇ ਇਹ ਵਿਵਾਦ ਵੱਧਦਾ ਜਾ ਰਿਹਾ ਜੀ। ਇੱਕ ਪਾਸੇ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ, ਜਿੱਥੇ ਅੱਜ ਸੁਣਵਾਈ ਹੋਣੀ ਹੈ ਇਸ ਮਾਮਲੇ ਦੇ ਉੱਤੇ। ਸੋ ਦੂਸਰੇ ਪਾਸੇ ਇਹ ਮਾਮਲਾ ਰਾਜਨੀਤਿਕ ਤੌਰ ਤੇ ਵੀ ਰੰਗ ਵਟਾਉਂਦਾ ਜਾ ਰਿਹਾ, ਕਿਉਂਕਿ ਨਰਿੰਦਰ ਮੋਦੀ ਜਦੋਂ ਵਿਦੇਸ਼ ਦੀ ਯਾਤਰਾ ਤੋਂ ਪਰਤੇ, 3 ਦੇਸ਼ਾਂ ਦੀ 6 ਦਿਨਾਂ ਦੀ ਵਿਦੇਸ਼ ਯਾਤਰਾ ਕਰਕੇ ਪਰਤੇ, ਤਦ ਏਅਰਪੋਰਟ ਤੇ ਉਤਰਦੇ ਹੀ ਉਹਨਾਂ ਨੇ ਜਿਹੜਾ ਕਹਾਣੀ ਸੁਣਾਈ ਕਿ ਉੱਥੇ ਭਾਰਤੀਆਂ ਵੱਲੋਂ ਜਿਹੜਾ ਸਮਾਗਮ ਰੱਖਿਆ ਗਿਆ ਸੀ, ਉਹਦੇ ਵਿੱਚ ਉੱਥੋਂ ਦੇ ਪ੍ਰਧਾਨ ਮੰਤਰੀ ਵੀ, ਸਾਬਕਾ ਪ੍ਰਧਾਨ ਮੰਤਰੀ ਵੀ, ਮੌਜੂਦਾ ਸਰਕਾਰ ਵੀ, ਮਤਲਬ ਕਿ ਸਾਬਕਾ ਮੰਤਰੀ ਸੰਤਰੀ ਵੀ, ਵਿਰੋਧੀ ਧਿਰ ਦੇ ਲੀਡਰ ਵੀ, ਉਹ ਸਾਰੇ ਇਕੱਠੇ ਮੌਜੂਦ ਸੀ। ਇਹ ਹੈ ਕਹਿੰਦੇ ਉੱਥੇ ਦਾ ਲੋਕਤੰਤਰ। ਤੇ ਇਹਦਾ ਮਤਲਬ ਇਹ ਲੱਗਿਆ ਕਿ ਸਾਰਿਆਂ ਨੇ ਉਹਨਾਂ ਨੇ ਮੌਜੂਦਾ ਸੰਸਦੀ ਜਿਹੜਾ ਉਦਘਾਟਨੀ ਸਮਾਗਮ ਆ ਉਸ ਨੂੰ ਲੈ ਕੇ ਤੰਜ ਕੱਸਿਆ। ਪਰ ਦੂਸਰੇ ਪਾਸੇ ਵਿਰੋਧੀ ਧਿਰਾਂ ਆਪਣੇ ਉਸ ਪੈਮਾਨੇ ਤੇ ਅੜੀਆਂ ਨੇ ਕਿ ਇਹ ਇੱਕ ਮਤਲਬ ਕਿ ਸੰਵਿਧਾਨਕ ਤੌਰ ਤੇ ਇੱਕ ਅਪਮਾਨ ਹੈ ਜੀ, ਭਾਰਤ ਦੇ ਪ੍ਰਥਮ ਨਾਗਰਿਕ ਦਾ ਅਪਮਾਨ ਹੈ ਜੀ। ਇਸ ਲਈ ਕਹਿੰਦੇ ਕਿ ਉਸ ਨਾਤੇ ਰਾਸ਼ਟਰਪਤੀ ਤੋਂ ਹੀ ਹੋਣਾ ਚਾਹੀਦਾ ਸੀ। ਪਰ ਇੱਥੇ ਜਿਹੜਾ ਸ਼ਡਿਊਲ ਹੈ, ਜੋ ਪ੍ਰੋਗਰਾਮ ਜਾਰੀ ਹੋਇਆ, ਉਹਦੇ ਹਿਸਾਬ ਨਾਲ ਜੇਕਰ ਦੇਖਣਾ ਹੋਵੇ ਤਾਂ ਉਹਦੇ ਵਿੱਚ ਮੌਜੂਦਗੀ ਤਾਂ ਰਹੇਗੀ, ਲੋਕ ਸਭਾ ਦੇ ਸਪੀਕਰ ਦੀ ਮੌਜੂਦਗੀ ਤਾਂ ਰਹੇਗੀ, ਰਾਜ ਸਭਾ ਦੀ ਅਗਵਾਈ ਕਰਨ ਵਾਲੀ ਧਿਰ ਦੀ, ਜਾਂ ਉਹਦੇ ਵਿੱਚ ਸੰਦੇਸ਼ ਤਾਂ ਪੜ੍ਹੇ ਜਾਣਗੇ ਰਾਸ਼ਟਰਪਤੀ ਹੋਰਾਂ ਦੇ, ਉਪ ਰਾਸ਼ਟਰਪਤੀ ਹੋਰਾਂ ਦੇ, ਹੈ ਨਾ। ਸੋ ਇਸ ਲਈ ਇਹ ਸਾਰੇ ਹਵਾਲੇ ਤਾਂ ਹੈਗੇ ਨੇ, ਪਰ ਉਹਦੇ ਵਿੱਚ ਇਹ ਹੈ ਕਿ ਜੀ ਉਦਘਾਟਨ ਫਿਲਹਾਲ ਹਜੇ ਪ੍ਰਧਾਨ ਮੰਤਰੀ ਦੇ ਹੱਥ 'ਚ ਹੈ। ਪਰ ਇੱਕ ਹੋਰ ਪਹਿਲੂ ਉੱਪਰ ਕੇ ਆ ਰਿਹਾ ਕੱਲ ਦਾ, ਉਹ ਇਹ ਆ ਰਿਹਾ ਪ੍ਰਵੀਨ ਜੀ, ਉਹ ਕਹਿੰਦੇ ਕਿ ਇਹ ਸਾਰਾ ਕੁਝ ਜੋ ਚੱਲ ਰਿਹਾ, ਇਹ ਚਰਚਾ ਹੀ ਚੱਲੀ ਜਾਣੀ ਆ ਤੇ ਪਤਾ ਤਾਂ ਉਸ ਨਹੀਂ ਲੱਗਣਾ ਜਦੋਂ ਮੋਦੀ ਨੇ ਉਦਘਾਟਨ ਕਰਨਾ, ਕਿਤੋਂ ਕਰਾ ਦੇਣਾ। ਠੀਕ ਹੈ। ਤੇ ਇਸ ਲਈ ਕਹਿੰਦੇ ਅਜੇ ਵੀ ਕੋਈ ਕੁੰਡੀ ਹੈਗੀ ਹੈ ਕਿ ਉਹ ਪਤਾ ਨਹੀਂ, ਉਹ ਕਹਿਣ ਕਿ ਇਹ ਸੰਸਦ ਦੀ ਇਮਾਰਤ ਨੂੰ ਬਣਾਉਣ 'ਚ ਜਿਹੜੇ ਮਜ਼ਦੂਰ ਲੱਗੇ ਸੀ, ਉਹਨਾਂ ਚੋਂ ਸਭ ਤੋਂ ਵੱਧ ਉਮਰ ਵਾਲਾ ਆਹ ਮਜ਼ਦੂਰ ਕਰੂਗਾ ਜੀ ਉਦਘਾਟਨ। ਕਹਿੰਦੇ ਜੀ ਉਹ ਲਿਆਉਣ ਕੇ ਇਹਨਾਂ ਮਜ਼ਦੂਰਾਂ ਦੇ ਵਿੱਚ ਜਿਹੜੀ ਆ ਮਹਿਲਾ ਸੀ, ਹੈ ਨਾ, ਇਹ ਕਰੂਗੀ ਉਦਘਾਟਨ, ਜਾਂ ਇਸ ਮਹਿਲਾ ਦੀ ਆ ਬੱਚੀ ਸੀ ਜਿਹੜੀ ਜੀ ਕੰਜਕ ਹੈ ਜੀ, ਮੈਂ ਇਹ ਤੋਂ ਉਦਘਾਟਨ ਕਰਾਉਣਾ। ਕਹਿੰਦੇ ਇਹੋ ਜਿਹਾ ਵੀ ਕੁਝ ਵੀ ਕਰ ਸਕਦੇ ਆ, ਇਹਦੀ ਸੰਭਾਵਨਾ ਵੀ ਅਜੇ ਖੜੀ ਹੈ। ਪਰ ਜਿਹੜਾ ਸਵਾਲ ਤੁਸੀਂ ਕਰ ਰਹੇ ਹੋ ਉਹਦੇ ਦੋ ਪਹਿਲੂ ਨੇ। ਇਹ ਤੋਂ ਪਹਿਲਾਂ ਕਿ ਮੈਂ ਪੂਰੇ ਪ੍ਰੋਗਰਾਮ ਤੇ ਆਵਾਂ ਇਸ ਖਬਰ ਦੇ ਹਵਾਲੇ ਨਾਲ, ਇਸ ਮੌਕੇ ਆਮ ਆਦਮੀ ਪਾਰਟੀ ਉਹਦੇ ਸਾਹਮਣੇ ਇਸੇ ਉਦਘਾਟਨੀ ਫੰਕਸ਼ਨ ਨੂੰ ਲੈ ਕੇ, ਉਦਘਾਟਨੀ ਰੀਤੀ ਰਿਵਾਜ ਨੂੰ ਲੈ ਕੇ, ਵਿਰੋਧ ਨੂੰ ਔਰ ਪੱਖ ਨੂੰ ਲੈ ਕੇ ਅਕਾਲੀ ਦਲ ਆ ਖੜਿਆ। ਆਮ ਆਦਮੀ ਪਾਰਟੀ ਕਹਿੰਦੀ ਕਿ ਦੇਖੋ ਜੀ ਇਹ ਗਲਤ ਹੋ ਰਿਹਾ, ਰਾਸ਼ਟਰਪਤੀ ਉਦਘਾਟਨ ਹੋਣਾ ਚਾਹੀਦਾ ਸੀ, ਅਸੀਂ ਇਸ ਲਈ ਵਿਰੋਧ ਵਾਲੀ ਧਿਰ 'ਚ ਖੜੇ ਹਾਂ। ਠੀਕ ਹੈ। ਦੂਸਰੇ ਪਾਸੇ ਅਕਾਲੀ ਦਲ ਕਹਿੰਦਾ ਠੀਕ ਹੈ ਜੀ, ਜੇ ਤੁਹਾਨੂੰ ਇਹ ਇਸ ਮੌਕੇ ਰਾਸ਼ਟਰਪਤੀ ਦੇ ਸਨਮਾਨ ਦੀ ਗੱਲ ਯਾਦ ਆ ਗਈ, ਚੰਗੀ ਗੱਲ ਹੈ। ਪਰ ਜਦੋਂ ਪੰਜਾਬ ਪਹਿਲੀ ਵਾਰ ਆਏ ਸੀ, ਪੰਜਾਬ ਦੀ ਰਾਜਧਾਨੀ ਪਹਿਲੀ ਵਾਰ ਆਏ ਸੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਹੋਰੀ, ਤਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿੰਨਾ ਕੁ ਸਵਾਗਤ ਕੀਤਾ ਸੀ, ਕਿੰਨਾ ਕੁ ਗਏ ਸੀ, ਇਹ ਦੱਸ ਦੇਣ। ਸੋ ਉਸ ਸਮੇਂ ਨਹੀਂ ਯਾਦ ਸੀ ਕਿ ਰਾਸ਼ਟਰਪਤੀ ਨੇ ਕਹਿੰਦੇ। ਸੋ ਇਸ ਤਰ੍ਹਾਂ ਉਹ ਉਧਰ ਦੂਸਰੇ ਪਾਸੇ ਆਪ ਵਾਲੇ ਕਹਿੰਦੇ ਕਿ ਕਹਿ ਰਹੇ ਨੇ ਕਿ ਅੱਛਾ ਤੁਹਾਨੂੰ ਤਾਂ ਹੁਣ ਜ਼ਿਆਦਾ ਫਿਕਰ ਹੋਣੀ ਹੈ, ਤੁਹਾਡੀ ਤਾਂ ਗੱਠਜੋੜ ਹੋਣ ਦੀ ਸੰਭਾਵਨਾ ਹੈ, ਤੁਹਾਨੂੰ ਜਲੰਧਰ ਨੇ ਸ਼ੀਸ਼ਾ ਦਿਖਾਤਾ, ਇਸ ਲਈ ਆਮੋ ਸਾਹਮਣੇ ਹੋ ਗਿਆ। ਦੂਸਰੇ ਪਾਸੇ ਇਹੋ ਜਿਹਾ ਹੀ ਆਮੋ ਸਾਹਮਣੇ ਅਕਾਲੀ ਦਲ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਕਾਂਗਰਸ ਦੀ, ਤਾਂ ਕਾਂਗਰਸ ਬਨਾਮ ਭਾਜਪਾ ਵੀ ਹੈ। ਖਾਸ ਕਰ ਇਸ ਉਦਘਾਟਨੀ ਸਮਾਗਮ ਦੇ ਦੌਰਾਨ ਸਭ ਤੋਂ ਅਹਿਮ ਭੂਮਿਕਾ ਵਿਰੋਧੀ ਧਿਰ ਜੇ ਕੋਈ ਨਿਭਾਉਣ ਨੂੰ ਫਿਰਦਾ ਤਾਂ ਕਾਂਗਰਸ ਫਿਰਦੀ ਹੈ। ਕਾਂਗਰਸ ਨੂੰ ਲੱਗਦਾ ਕਿ ਇਸ ਬਹਾਨੇ ਹੀ ਐਨਡੀਏ ਤੋਂ ਜਿੰਨੇ ਦਲ ਬਾਹਰ ਨੇ ਉਹ ਸਾਰੇ ਸਾਡੇ ਨਾਲ ਆ ਜਾਣ ਤਾਂ ਅਸੀਂ ਮੁੜ ਕੇ ਯੂਪੀਏ ਨੂੰ ਮਜ਼ਬੂਤ ਕਰ ਲਈਏ। ਉਹ ਇਸ ਕੋਸ਼ਿਸ਼ ਦੇ ਵਿੱਚ ਨੇ ਤੇ ਇਸੇ ਕੋਸ਼ਿਸ਼ ਦੇ ਵਿੱਚ ਉਹਨਾਂ ਨੂੰ ਬੂਰ ਪੈਂਦਾ ਲੱਗਦਾ ਕਿ ਲੈ ਵੀ ਕੇਜਰੀਵਾਲ ਨੂੰ ਵੀ ਅਸੀਂ ਦਿੱਲੀ ਵਾਲੇ ਮਾਮਲੇ 'ਚ ਨਾਲ ਲਿਆਂਦਾ, ਇਹਨੂੰ ਵੀ ਲਿਆਂਦਾ। ਪਰ ਅਕਾਲੀ ਦਲ ਭਾਜਪਾ ਤੋਂ ਟੁੱਟੇ ਹੋਣ ਦੇ ਬਾਵਜੂਦ ਉਹਦੇ ਨਾਲ ਖੜਾ ਹੈ। ਬਸਪਾ ਜਿਹਦੇ ਹੱਥੋਂ ਯੂਪੀ ਚਲਾ ਗਿਆ ਜੀ, ਪੈਰ ਨਹੀਂ ਲੱਗੇ ਅਜੇ ਤੱਕ, ਉਹ ਬਹੁਜਨ ਸਮਾਜ ਪਾਰਟੀ ਵੀ ਜਾਂ ਉਹਦੀ ਸੁਪਰੀਮੋ ਆਪਣਾ ਬਸਪਾ ਦੀ ਮਾਇਆਵਤੀ ਵੀ, ਉਹ ਵੀ ਕਹਿੰਦੀ ਜੀ ਮੈਂ ਵੀ ਉਦਘਾਟਨੀ ਸਮਾਗਮ 'ਚ ਬੀਜੇਪੀ ਦੇ ਨਾਲ ਸ਼ਾਮਲ ਹੋਊਂਗੀ। ਸੋ ਇਸ ਲਈ ਜਿਹੜੇ ਐਨਡੀਏ ਦਾ ਹਿੱਸਾ ਨਹੀਂ ਹੈਗੇ, ਚਾਹੇ ਉਹ ਅਕਾਲੀ ਦਲ ਹੈ ਚਾਹੇ ਉਹ ਬਸਪਾ ਹੈ, ਅਜਿਹੇ 7 ਦਲ ਸਾਹਮਣੇ ਆਏ ਨੇ ਜਿਹੜੇ ਕਹਿੰਦੇ ਅਸੀਂ ਨਾਲ ਜਾਵਾਂਗੇ ਜੀ ਉਦਘਾਟਨੀ ਫੰਕਸ਼ਨ ਦੇ ਵਿੱਚ, ਜੇ ਮੋਦੀ ਕਰਦਾ ਤਾਂ ਇਹ 'ਚ ਕੀ ਹਰਜ ਹੈ ਜੀ। ਇਸ ਲਈ ਇੱਧਰ ਹੁਣ ਕਾਂਗਰਸ ਦੀ ਲੜਾਈ ਜਿਹੜੀ ਸ਼ੁਰੂ ਹੋਈ ਉਹ ਇਸ ਗੱਲ ਤੋਂ ਸ਼ੁਰੂ ਹੋਈ ਹੈ। ਪਹਿਲਾਂ ਤਾਂ ਹਿਟਲਰੀ ਲੀਡਰ ਬੋਲਦੇ ਸੀ, ਕੋਈ ਰਾਜੀਵ ਦਾ ਹਵਾਲਾ ਹਰਦੀਪ ਪੁਰੀ ਹੋਰਾਂ ਨੇ ਵੀ ਦਿੱਤਾ, ਇੰਦਰਾ ਦਾ ਹਵਾਲਾ ਵੀ ਦਿੱਤਾ, ਹੈ ਨਾ, ਕਿ ਇਹਦੀ ਗੈਲਰੀ ਦਾ ਉਦਘਾਟਨ ਉਹਨੇ ਕੀਤਾ ਸੀ ਜੀ, ਇਹਦੇ ਅੰਦਰ ਇੱਕ
ਇਹ ਲਾਇਬ੍ਰੇਰੀ ਦਾ ਉਦਘਾਟਨ ਇਹਨੇ ਕੀਤਾ ਸੀ, ਉਹ ਇਹ ਹਵਾਲਾ ਦੇ ਸੀ। ਪਰ ਅਮਿਤ ਸ਼ਾਹ ਇਸ ਲੜਾਈ ਦੇ ਵਿੱਚ ਇਸ ਕਦਰ ਤੇ ਆਏ। ਅਮਿਤ ਸ਼ਾਹ ਹੋਰੀ ਕਹਿੰਦੇ ਕਿ ਐਂ ਦੱਸੋ ਮੈਨੂੰ, ਜਦੋਂ ਮਤਲਬ ਕਿ ਛੱਤੀਸਗੜ੍ਹ ਦੀ ਵਿਧਾਨ ਸਭਾ ਦਾ ਉਦਘਾਟਨ ਹੋਇਆ ਨਵੀਂ ਇਮਾਰਤ ਦਾ, ਕਿਹਨੇ ਕੀਤਾ ਸੀ? ਕਹਿੰਦੇ ਰਾਜਪਾਲ ਬੁਲਾਇਆ ਸੀ। ਉਹਦਾ ਉਦਘਾਟਨ ਕਹਿੰਦੇ ਸੋਨੀਆ ਤੇ ਰਾਹੁਲ ਨੇ ਕੀਤਾ ਸੀ ਜੀ। ਸੋ ਇਸ ਲਈ ਕਹਿੰਦੇ ਫਿਰ ਉਸ ਸਮੇਂ ਨਹੀਂ ਯਾਦ ਸੀ ਕਿ ਰਾਜਪਾਲ ਦਾ ਹੱਕ ਬਣਦਾ ਹੈ, ਉੱਥੇ ਵਿਧਾਨ ਸਭਾ ਦਾ ਮਾਮਲਾ, ਫਿਰ ਇੱਥੇ ਕਿਉਂ? ਕਹਿੰਦੇ ਇਸ ਲਈ ਇਹ ਦੋਹਰੇ ਮਾਪਦੰਡ ਨੇ, ਇਹ ਸਿਰਫ ਵਿੱਚ ਸਿਆਸਤ ਕੀਤੀ ਜਾ ਰਹੀ ਆ, ਅਸਲ ਚ ਹੋਰ ਕੁਛ ਨਹੀਂ ਗਾ। ਔਰ ਉਧਰ ਬੀਜੇਪੀ ਨੇ ਪੂਰਾ ਚਾਰਟ ਵਰਕ ਤਿਆਰ ਕਰ ਲਿਆ ਜੀ। ਕੇਂਦਰ ਸਰਕਾਰ ਨੇ ਬਕਾਇਦਾ ਤੌਰ ਤੇ ਨੁਮਾਇੰਦਗੀ ਸੱਦੇ ਪੱਤਰ ਤਾਂ ਭੇਜਤੇ, ਨਿਊ ਤਾਂ ਭੇਜਤੇ, ਪਰ ਰੂਸੀਆਂ ਨੂੰ ਮਨਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਹਾਂ, ਅੱਛਾ, ਸੰਕੇਤ ਇੰਨੇ ਕੁ ਦੇਤੇ ਕਿ ਜਿਵੇਂ ਇਹਦੇ ਵਿੱਚ ਕਹਿਤਾ ਕਿ ਠੀਕ ਹੈ ਜੀ, ਮਤਲਬ ਕਿ ਜੇਕਰ ਰਾਸ਼ਟਰਪਤੀ ਹੈ, ਉਪ ਰਾਸ਼ਟਰਪਤੀ ਹੈ, ਉਹਨਾਂ ਦਾ ਸੰਦੇਸ਼ ਪੜ੍ਹਿਆ ਜਾਊਗਾ, ਬਕਾਇਦਾ ਉਹਦਾ ਸੰਦੇਸ਼ ਉੱਥੇ ਪੜ੍ਹ ਕੇ ਸੁਣਾਇਆ ਜਾਊਗਾ। ਹੋਰ ਛੱਡੋ, ਵਿਰੋਧੀ ਧਿਰ ਦੇ ਆਗੂ ਖੜਗੇ ਹੋਰਾਂ ਦਾ ਵੀ ਉੱਥੇ ਮਤਲਬ ਕਿ ਬੋਲਣ ਦਾ ਮੌਕਾ ਤੈਅ ਕਰਤਾ, ਕਿਉਂ ਉਹਨਾਂ ਨੂੰ ਵੀ ਮਤਲਬ ਮੌਕਾ ਦਿੱਤਾ ਜਾਊਗਾ, ਉਹਨਾਂ ਨੂੰ ਵੀ ਮਤਲਬ ਕਿ ਸੁਣਨ ਦਾ, ਬੋਲਣ ਦਾ ਉੱਥੇ ਸਮਾਂ ਦਿੱਤਾ ਜਾਊਗਾ। ਸੋ ਉਹਨੂੰ ਵੀ ਪ੍ਰੋਗਰਾਮ ਚ ਪਾ ਲਿਆ ਇਸੇ ਤਰ੍ਹਾਂ, ਤਾਂ ਕਿ ਇਹਨਾਂ ਦੀ ਵਿਰੋਧੀ ਧਾਰ ਖੁੰਡੀ ਹੋ ਸਕੇ। ਇਹ ਵੀ ਕੋਸ਼ਿਸ਼ ਹੈ। ਜਦੋਂ ਕਿ ਦੂਸਰੇ ਪਾਸੇ ਜਿਹੜੇ ਆਪਾਂ 7 ਦਲਾਂ ਦੀ ਗੱਲ ਕਰਦੇ ਹਾਂ, ਉਹ ਚ ਆਪਾਂ ਅਕਾਲੀ ਦਲ ਦੀ ਗੱਲ ਕਰ ਚੁੱਕੇ ਹਾਂ, ਜਿਹੜਾ ਨਹੀਂ ਹੈਗਾ ਇਹਨਾਂ ਦਾ ਹਿੱਸਾ, ਤਾਂ ਵੀ ਇਹਨਾਂ ਨਾਲ ਜਾਣ ਨੂੰ ਤਿਆਰ ਆ। ਇਸੇ ਤਰ੍ਹਾਂ ਬਹੁਜਨ ਸਮਾਜ ਪਾਰਟੀ ਦੀ ਆਪਾਂ ਗੱਲ ਕਰ ਚੁੱਕੇ ਹਾਂ ਕਿ ਇੱਥੋਂ ਤੱਕ ਦੀ ਰਾਜਨੀਤੀ ਹੋ ਸਕਦੀ ਹੈ ਕਿ 2024 ਦੇ ਵਿੱਚ, ਜਾਂ 2024 ਨਾ ਹੋ ਕੇ 2027 ਦੇ ਵਿੱਚ ਪੰਜਾਬ ਦੇ ਅੰਦਰ ਅਕਾਲੀ ਦਲ, ਬਸਪਾ ਤੇ ਬੀਜੇਪੀ ਇਕੱਠਾ ਗੱਠਜੋੜ ਕਰ ਲੈਣ। ਪਰ ਉਸੇ ਸਮੇਂ ਯੂਪੀ ਚ ਚੋਣਾਂ ਹੁੰਦੀਆਂ ਜੀ, ਪੰਜਾਬ ਔਰ ਯੂਪੀ ਦੀਆਂ ਚੋਣਾਂ ਇਕੱਠੀਆਂ ਹੁੰਦੀਆਂ। ਫਿਰ ਉੱਥੇ ਮਾਇਆਵਤੀ ਦੀ ਭੂਮਿਕਾ ਕਿਵੇਂ ਹੋਊਗੀ, ਬਸਪਾ ਦੀ ਕੀ ਭੂਮਿਕਾ ਹੋਊਗੀ, ਇਹ ਅਜੇ ਸਵਾਲ ਖੜਾ ਹੈ। ਇਸ ਨੂੰ ਇਸ ਨਜ਼ਰੀਏ ਤੱਕ ਵੀ ਦੇਖਿਆ ਜਾ ਰਿਹਾ ਕਿ ਕੀ ਇੱਥੇ ਤੱਕ ਆ ਸਕਦੇ ਨੇ ਕਿ ਅਕਾਲੀ ਬਸਪਾ ਤਾਂ ਇਕੱਠੇ ਹੈਗੇ ਨੇ, ਬੀਜੇਪੀ ਨਾਲ ਆ ਜਾਵੇ, ਫਿਰ ਸ਼ਾਇਦ ਗੱਡੀ ਤਣ ਪੱਤਣ ਲੱਗ ਜਾਵੇ। ਇਹ ਵੀ ਚਰਚਾਵਾਂ ਨੇ। ਪਰ ਅਕਾਲੀ ਦਲ ਵੀ ਜਿਹੜਾ ਇੰਡੀਆ ਤੋਂ ਬਾਹਰ ਹੈ, ਉਹ ਵੀ, ਬਸਪਾ ਵੀ, ਇਸੇ ਤਰ੍ਹਾਂ ਜਗਮੋਹਨ ਰੈਡੀ ਜਿਹੜੇ ਮੁੱਖ ਮੰਤਰੀ ਨੇ ਆਂਧਰਾ ਪ੍ਰਦੇਸ਼ ਦੇ, ਉਹਨਾਂ ਦੀ ਪਾਰਟੀ ਵੀ, ਉਹ ਕਹਿੰਦੇ ਅਸੀਂ ਵੀ ਨਾਲ ਜਾਵਾਂਗੇ। ਇਸੇ ਤਰ੍ਹਾਂ ਇੱਕ ਕਾਂਗਰਸੀ ਆਗੂ ਹੈ, ਖੁਦ ਉਹਨੇ ਕਿਹਾ, ਕਹਿੰਦੇ ਜੋ ਵੀ ਹੈ ਉਦਘਾਟਨ ਤਾਂ ਭਾਰਤ ਦਾ ਹੀ ਪ੍ਰਧਾਨ ਮੰਤਰੀ ਕਰ ਰਿਹਾ ਨਾ, ਪਾਕਿਸਤਾਨ ਦਾ ਤਾਂ ਨਹੀਂ ਕਰ ਰਿਹਾ। ਕਾਂਗਰਸੀ ਆਗੂ ਹੈ ਕ੍ਰਿਸ਼ਮ, ਉਹ ਵੱਡਾ ਲੀਡਰ ਮੰਨਿਆ ਜਾਂਦਾ। ਇੱਕ ਉਹਦੇ ਬਿਆਨ ਵੀ ਸਾਹਮਣੇ ਆ ਰਹੇ ਨੇ। ਇਸ ਹਵਾਲੇ ਨਾਲ ਹੁਣ ਚਰਚਾ ਜੀ, 25 ਦਲ ਹੋ ਗਏ ਨੇ ਜਿਹੜੇ ਬੀਜੇਪੀ ਦੇ ਨਾਲ ਜਿਹੜੇ ਜਾ ਰਹੇ ਨੇ ਉਦਘਾਟਨੀ ਸਮਾਗਮ ਦੇ ਵਿੱਚ, ਠੀਕ ਹੈ, ਜਿਨ੍ਹਾਂ ਚ 7 ਦਲ ਉਹ ਨੇ ਜਿਹੜੇ ਐਨਡੀਏ ਤੋਂ ਬਾਹਰ ਨੇ, ਤੇ ਦੂਸਰੇ ਪਾਸੇ 20 ਦਲ ਨੇ ਜਿਹੜੇ ਵਿਰੋਧ ਚ ਖੜੇ ਨੇ। ਤੇ ਸੁਪਰੀਮ ਕੋਰਟ ਦੇ ਵਿੱਚ ਬਕਾਇਦਾ ਅੱਜ ਇਸ ਮਾਮਲੇ ਦੀ ਸੁਣਵਾਈ ਹੋਣੀ ਆ ਕਿ ਕੀ ਇਹ ਸਹੀ ਹੈ ਕਿ ਰਾਸ਼ਟਰਪਤੀ ਉਦਘਾਟਨ ਹੋਣਾ ਚਾਹੀਦਾ ਸੀ, ਜਾਂ ਲੋਕ ਸਭਾ ਦੇ ਸਪੀਕਰ ਕਰਨ, ਜਾਂ ਮਤਲਬ ਕਿ ਪ੍ਰਧਾਨ ਮੰਤਰੀ ਕਰ ਦੇਣ ਤਾਂ ਠੀਕ ਹੈ ਜਾਂ ਨਹੀਂ। ਉਹਦੀ ਪਟੀਸ਼ਨ ਤੇ ਅੱਜ ਸੁਣਵਾਈ ਹੋਣੀ ਆ, ਦੇਖਣ ਵਾਲੀ ਗੱਲ ਹੋਏਗੀ ਪਰ ਕੀ ਹੁੰਦਾ। ਹਾਂ, ਜਿੱਥੇ ਤੱਕ ਪ੍ਰੋਗਰਾਮ ਹੈ ਪ੍ਰਵੀਨ ਜੀ, ਪ੍ਰੋਗਰਾਮ ਸਪਸ਼ਟ ਐਲਾਨਿਆ ਗਿਆ ਕਿ ਸਵੇਰੇ 7:30 ਤੋਂ 8:30 ਵਜੇ ਤੱਕ ਹਵਨ ਤੇ ਪੂਜਾ ਹੋਊਗੀ 28 ਤਰੀਕ ਨੂੰ। ਠੀਕ ਹੈ। ਫਿਰ ਉਹ ਤੋਂ ਬਾਅਦ ਕਹਿੰਦੇ ਜੀ ਇਹਦੇ ਵਿੱਚ ਜਿਹੜੀ ਪੂਜਾ, ਉਹਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਦੇ ਮੁਖੀ ਓਮ ਪ੍ਰਕਾਸ਼ ਬਿਰਲਾ, ਰਾਜ ਸਭਾ ਦੇ ਉਪ ਸਭਾਪਤੀ ਜਿਹੜੇ ਹੁੰਦੇ ਨੇ, ਜਿਵੇਂ ਉਪ ਰਾਸ਼ਟਰਪਤੀ ਉਹਨੂੰ ਚਲਾਉਂਦੇ ਨੇ ਸਾਰੇ, ਉਹ ਮੌਜੂਦ ਰਹਿਣਗੇ। ਫਿਰ 8:30 ਤੋਂ 9 ਵਜੇ ਦੇ ਦਰਮਿਆਨ ਹੈ ਨਾ, ਜਿਹੜੀ ਰਾਜਦੰਡ ਦੀ ਸਥਾਪਨਾ, ਜਿਹੜਾ ਆਪਾਂ ਕੱਲ ਗੱਲ ਕਰਕੇ ਹਟੇ ਹਾਂ ਕਿ ਉਹ ਨਹਿਰੂ ਬਣਨਾ ਨਰਿੰਦਰ ਮੋਦੀ ਉਹਨਾਂ ਨੇ, ਉਹਦੇ ਲਈ ਤਾਮਿਲਨਾਡੂ ਤੋਂ 20 ਪੰਡਤ ਬੁਲਾਏ ਨੇ, ਜਿਹੜੇ ਉੱਥੇ ਤਾਮਿਲਨਾਡੂ ਦੇ ਜਿਹੜੇ ਮੱਠ ਦੇ ਮੁਖੀ ਨੇ, ਇਹਨਾਂ ਜਿਹੜੇ 29ਵੇਂ ਮਤਲਬ ਉੱਥੇ ਦੇ ਪ੍ਰਧਾਨ ਪੁਜਾਰੀ ਨੇ, ਉਹਨਾਂ ਤੋਂ ਇਹ ਦੰਡ ਲੈਣਾ ਹੈ ਨਰਿੰਦਰ ਮੋਦੀ ਉਹਨਾਂ ਨੇ ਕੱਲ ਨੂੰ, ਰਾਜਦੰਡ ਉਹ ਹਾਸਲ ਕਰਕੇ ਫਿਰ ਉਹਨੂੰ ਉੱਥੇ ਲੋਕ ਸਭਾ ਦੇ ਅੰਦਰ ਉਹ ਸਥਾਪਿਤ ਕਰਨਾ ਹੈ, ਸੰਸਦ ਦੇ ਅੰਦਰ। ਸੋ ਇਸ ਲਈ ਉਹਦੀ ਸਥਾਪਨਾ ਦਾ ਜਿਹੜਾ ਉਹ ਫਿਰ ਇਹ ਤੋਂ ਬਾਅਦ 7:30 ਤੋਂ 8:30 ਦੇ ਦਰਮਿਆਨ ਇਹ ਸਾਰੀ ਕਾਰਵਾਈ ਹੋਣ ਤੋਂ ਬਾਅਦ ਫਿਰ 8:30 ਤੋਂ 9:30 ਵਜੇ ਦੇ ਵਿੱਚ ਉਹ ਰਾਜਦੰਡ ਦੀ ਸਥਾਪਨਾ ਦਾ ਸਮਾਗਮ ਹੈ। ਫਿਰ ਉਸ ਤੋਂ ਬਾਅਦ 9 ਤੋਂ 9:30 ਵਜੇ ਦੇ ਦਰਮਿਆਨ ਫਿਰ ਸਰਬ ਧਰਮ ਪ੍ਰਾਰਥਨਾ, ਹਰ ਧਰਮ ਨਾਲ ਸੰਬੰਧਿਤ ਜਿੰਨੇ ਅਕੀਦਿਆਂ ਨੂੰ ਮੰਨਣ ਵਾਲੇ ਸੀ ਉਹਨਾਂ ਸਾਰਿਆਂ ਦੀ ਪ੍ਰਾਰਥਨਾਵਾਂ ਹੋਣਗੀਆਂ ਉਹਦੇ ਵਿੱਚ। ਸੋ ਉਹਦੇ ਵਿੱਚ ਸ਼ੰਕਰਾਚਾਰੀਆ ਵੀ, ਪੰਡਤ ਵੀ, ਹੈ ਨਾ, ਪਾਠੀ ਸਿੰਘ ਵੀ, ਉਹ ਸਾਰੇ ਨੁਮਾਇੰਦੇ ਸ਼ਾਮਿਲ ਹੋਣਗੇ। ਫਿਰ ਦੁਪਹਿਰ ਨੂੰ 12 ਵਜੇ ਤੋਂ ਉਦਘਾਟਨੀ ਸਮਾਗਮ ਜਿਹੜਾ ਜਿਹਨੂੰ ਲੈ ਕੇ ਹੋ ਹੱਲਾ ਮਚ ਰਿਹਾ, ਉਹ ਸਮਾਗਮ ਦੁਪਹਿਰ ਨੂੰ 12 ਵਜੇ ਰਾਸ਼ਟਰੀ ਗਾਨ ਨਾਲ ਸ਼ੁਰੂ ਹੋਣਾ। ਤੇ ਉਸ ਤੋਂ ਬਾਅਦ ਫਿਰ 2 ਸ਼ਾਰਟ ਫਿਲਮਾਂ, ਉਹਦੇ ਵਿੱਚ ਬਕਾਇਦਾ ਡਾਕੂਮੈਂਟਰੀ ਫਿਲਮਾਂ ਨੇ ਜਿਹੜੀਆਂ ਉਹ ਦਿਖਾਈਆਂ ਜਾਣੀਆਂ ਨੇ। ਫਿਰ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਦਾ ਸੰਦੇਸ਼ ਹੈ ਜਿਹੜਾ ਉਹ ਡਿਪਟੀ ਚੇਅਰਮੈਨ ਨੇ ਪੜ੍ਹਨਾ ਹੈ ਨਾ। ਉਸ ਤੋਂ ਬਾਅਦ ਫਿਰ ਲੋਕ ਸਭਾ ਦੇ ਮੁਖੀ ਦਾ, ਲੋਕ ਸਭਾ ਦੇ ਜਿਹੜੇ ਇਹਨਾਂ ਸਪੀਕਰ ਨੇ ਉਹਨਾਂ ਦਾ ਭਾਸ਼ਣ ਹੋਣਾ ਹੈ। ਫਿਰ ਉਸ ਤੋਂ ਬਾਅਦ ਡਾਕ ਟਿਕਟ ਤੇ ਸਿੱਕੇ ਜਾਰੀ ਹੋਣੇ ਨੇ। ਤੇ ਫਿਰ 2 ਤੋਂ 2:30 ਵਜੇ ਦੇ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਬੋਧਨ ਕਰਨਗੇ।
ਸੋ ਆਹ ਸਾਰੀ ਰੂਪਰੇਖਾ ਜੀ। ਹੁਣ ਇਹਦੇ ਵਿੱਚ ਉਦਘਾਟਨ ਕਿਹਤੋਂ ਕਰਾ ਲੈਣਾ, ਇਸ ਨੂੰ ਲੈ ਕੇ ਅਜੇ ਕਾਂਗਰਸ ਨੂੰ ਵੀ ਸ਼ੰਕੇ ਸ਼ੁਬੇ ਖੜੇ ਨੇ ਕਿ ਸਾਡਾ ਵਿਰੋਧ ਕਿਤੇ ਜਮਾ ਹੀ ਮੱਠਾ ਨਾ ਪੈ ਜਾਵੇ। ਹੈ ਕਿਉਂਕਿ ਮਤਲਬ ਕਿ ਅਮਿਤ ਸ਼ਾਹ ਹੋਰਾਂ ਨੇ ਇੱਥੋਂ ਤੱਕ ਵੀ ਕਿਹਾ, ਜਾਂ ਵਿਰੋਧੀ ਧਿਰ ਦੇ ਲੀਡਰਾਂ ਨੇ, ਬੀਜੇਪੀ ਦੇ ਲੀਡਰਾਂ ਨੇ ਵਿਰੋਧੀ ਧਿਰ ਵਜੋਂ ਕਾਂਗਰਸ ਨੂੰ ਘੇਰਦੇ ਇਹ ਵੀ ਕਿਹਾ ਕਿ ਜੇਕਰ ਇੰਨਾ ਹੀ ਲੱਗਦਾ ਸੀ ਤੁਹਾਨੂੰ ਕਿ ਹਾਂ ਰਾਸ਼ਟਰਪਤੀ ਨੂੰ ਇਹ ਹੱਕ ਹੈ, ਜਾਂ ਮਤਲਬ ਤੁਸੀਂ ਕਹਿੰਦੇ ਹੋ ਕਿ ਉਹ ਘੱਟ ਗਿਣਤੀ ਭਾਈਚਾਰੇ ਚੋਂ, ਸੁੱਚੀ ਜਾਤਾਂ ਚੋਂ ਆਉਂਦੇ ਨੇ ਜਾਂ ਔਰਤ ਨੇ, ਫਿਰ ਉਹਨਾਂ ਦੇ ਖਿਲਾਫ ਉਮੀਦਵਾਰ ਕਿਉਂ ਖੜਾ ਕੀਤਾ ਸੀ ਕਹਿੰਦੇ। ਠੀਕ ਹੈ, ਉਸ ਸਮੇਂ ਵੀ ਉਹ ਸਾਰਾ ਦੇਖਣਾ ਸੀ। ਸੋ ਇਸ ਲਈ ਇਹ ਜੰਗ ਕਾਫੀ ਹੇਠਲੇ ਪੱਧਰ ਤੱਕ ਹੁਣ ਜਾਂਦੀ ਜਾ ਰਹੀ ਹੈ। ਸੋ ਦੇਖਦੇ ਹਾਂ 28 ਤਰੀਕ ਤੱਕ ਕਿੱਧਰ ਨੂੰ ਜਾਂਦੀ ਹੈ। ਬਾਕੀ ਅੱਜ ਸੁਪਰੀਮ ਕੋਰਟ ਦੇ ਉੱਤੇ ਵੀ ਸਭ ਦੀ ਨਜ਼ਰ ਹੈ ਕਿ ਉੱਥੇ ਸੁਣਵਾਈ ਦੇ ਵਿੱਚੋਂ ਕੀ ਨਿਕਲ ਕੇ ਆਉਂਦਾ, ਇਹ ਦੇਖਣ ਵਾਲੀ ਗੱਲ ਹੈ। ਜੀ ਜੀ ਜੀ।